ਕਿਸੇ ਬੰਦੇ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਤੇ ਉਹਦੀ ਲੋੜ ਪੂਰੀ ਨਾ ਹੋਵੇ, ਪਰੇਸ਼ਾਨ ਬੇਭਾਅ ਸੀ ਕਿ ਮੇਰਾ ਕੰਮ ਨਹੀਂ ਬਣਦਾ ਪਿਆ। ਉਹਨੇ ਮੌਲਵੀਆਂ ਕੋਲੋਂ ਸੁਣਿਆ ਸੀ, ਆਮ ਲੋਕਾਂ ਕੋਲੋਂ ਸੁਣਿਆ ਸੀ ਕਿ ਉੱਤੇ ਇੱਕ ਜ਼ਾਤ ਬੈਠੀ ਹੈ, ਸਾਨੂੰ ਵਹਿੰਦੀ ਹੈ ਪਈ, ਉਹ ਦੁਆਵਾਂ ਵੀ ਸੁਣਦਾ, ਇਹ ਉਹ ਫਲਾ ਫਲਾ। ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਅਕਸਰ ਲੋਕ ਗੱਲ ਕਰਦੇ ਆਉਂਦੇ ਨੇ ਕਿ ਉੱਤੇ ਇੱਕ ਜ਼ਾਤ ਵਹਿੰਦੀ ਹੈ ਪਈ। ਹਾਲਾਂਕਿ ਹਕੀਕਤ ਬਾਤ ਇਹ ਵੇ, ਮੇਰਾ ਈਮਾਨ ਹੈ ਕਿ ਉਹ ਉੱਤੇ ਜ਼ਾਤ, ਚਲੋ ਜਿਹੜੀ ਉਹ ਉੱਤੇ ਹੈ ਨਾ, ਉਹੀ ਜ਼ਾਤ ਨਿਰੀ ਉੱਤੇ ਨਹੀਂ, ਥੱਲੇ ਵੀ ਉਹੀ ਜ਼ਾਤ। ਇਸ਼ਾਰਾ ਤੋਂ ਕਰੀਬ ਵਾਲੀ ਗੱਲ ਕਿਹੜੀ, ਉਹ ਥੱਲੇ ਵੀ ਉਹੀ, ਹਰ ਜਗ੍ਹਾ ਜਗ੍ਹਾ ਚੱਪੇ ਚੱਪੇ ਦੇ ਵਿੱਚ ਉੱਤੇ ਉਹ ਜ਼ਾਤ ਮੌਜੂਦ ਹੈ। ਉਹਨੇ ਸੁਣਿਆ ਸੀ ਕੋਈ ਜਿਹੜੀ ਉੱਤੇ ਜ਼ਾਤ ਬੈਠੀ ਹੈ ਨਾ, ਬੜੀ ਵਾਰੀ ਦੁਆਵਾਂ ਕੀਤੀਆਂ ਨੇ ਤੇ ਮੈਨੂੰ ਮੇਰੀ ਲੋੜ ਦੇ ਮੁਤਾਬਕ ਪੈਸੇ ਨਹੀਂ ਮਿਲੇ। ਇਹਦੀ ਕੋਈ ਹਿਕਮਤ ਹੋਏਗੀ, ਦੇਰ ਹੋਏਗੀ। ਉਹਨੇ ਇੱਕ ਨਾ ਗੈਸੀ ਪਕਾਨਾ ਲਿਆ, ਉਹਦੇ ਵਿੱਚ ਚਿੱਠੀ ਪਾਈ। ਚਿੱਠੀ ਉੱਤੇ ਲਿਖਿਆ ਕਿ ਯਾ ਮੌਲਾ, ਮੈਨੂੰ ਇੰਝ ਇੰਝ ਲੋੜ ਹੈ ਤੇ ਰੁਪਈਆ ਨਾ ਕੋਈ 50,000 ਮੈਨੂੰ ਚਾਹੀਦਾ। ਲੋੜ ਉਹਨੇ ਵਾਹਵਾ ਆਪਣੀ ਨਾ ਜਿਹੜੀ ਵੀ ਮਜਬੂਰੀ ਹੈ ਸੀ ਨਾ, ਉਹਨੇ ਦੱਸੀ, ਚਿੱਠੀ 'ਤੇ ਲਿਖੀ। ਉਹ ਗੈਸੀ ਪਕਾਨਾ ਜਦੋਂ ਉਹ ਚਿੱਠੀ ਲੈ ਕੇ ਉੱਡਿਆ ਨਾ, ਚਲੋ ਉਹ ਕਿਤੇ ਫਜ਼ਾ ਦੇ ਵਿੱਚ ਜਾ ਕੇ, ਉਤਲੀ ਹਵਾ ਦੇ ਵਿੱਚ ਜਾ ਕੇ ਉਹ ਫਟਿਆ ਜਾਂ ਜਿਵੇਂ ਕਿਵੇਂ ਜਾਂ ਕਿਤੇ ਡਿੱਗਿਆ, ਅਤੇ ਉਹ ਜਿਹੜੀ ਚਿੱਠੀ ਹੈ ਨਾ ਉਹ ਡਿੱਗੀ ਜ਼ਮੀਨ ਦੇ ਉੱਤੇ। ਇਤਫਾਕਨ ਨਾਕੇ ਦੇ ਉੱਤੇ ਨਾ ਕੁਝ ਪੁਲਿਸ ਮੁਲਾਜ਼ਮ ਖਲੋਤੇ ਸਨ ਅਤੇ ਉਹ ਚਿੱਠੀ ਉਹਨਾਂ ਪੁਲਿਸ ਵਾਲਿਆਂ ਦੇ ਹੱਥ ਲੱਗ ਗਈ। ਜਦੋਂ ਉਹਨਾਂ ਚਿੱਠੀ ਵੇਖੀ ਨਾ, ਅਤੇ ਉੱਤੇ ਉਹ ਜਿਹੜੀ ਉਹ ਮਜਬੂਰੀ ਉਸ ਬੰਦੇ ਨੇ ਲਿਖੀ ਸੀ ਨਾ, ਬੜੀ ਦਰਦਨਾਕ ਤਹਿਰੀਰ ਲਿਖੀ ਸੀ। ਉਹਨਾਂ ਪੜ੍ਹੀ ਤਾਂ ਉਹਨਾਂ ਆਖਿਆ ਯਾਰ ਕੋਈ ਦੁਖੀ ਬੰਦਾ, ਐਡਰੈਸ ਵੀ ਉਹਨੇ ਲਿਖਿਆ ਸੀ। ਉਹਨਾਂ ਆਖਿਆ ਕਿਉਂ ਨਾ ਹੋਵੇ ਇਸ ਬੰਦੇ ਦੀ ਹੈਲਪ ਕੀਤੀ ਜਾਵੇ। ਚਲੋ ਪੁਲਿਸ ਵਾਲਿਆਂ ਦੀ ਵੀ ਜਿੰਨੀ ਤਨਖਾਹ ਹੁੰਦੀ ਹੈ ਸਾਡੇ ਸਾਹਮਣੇ ਹੀ, ਸਾਨੂੰ ਸਾਰਿਆਂ ਨੂੰ ਪਤਾ ਹੀ। ਉਹਨਾਂ ਆਪਸ 'ਚ ਰਲ ਮਿਲ ਕੇ ਨਾ, ਉਹਨਾਂ ਆਖਿਆ ਚਲੋ ਰਲ ਮਿਲ ਕੇ ਨਾ ਇਸ ਬੰਦੇ ਦੀ ਮਜਬੂਰੀ ਹੱਲ ਕਰੀਏ ਅਤੇ ਇਹਨੂੰ ਦਈਏ। ਉਹਨਾਂ ਕੋਲ ਉਹਨਾਂ 25,000 ਰੁਪਈਆ ਇਕੱਠਾ ਕਰਕੇ ਤੇ ਬਣਿਆ। ਉਹ ਜਿਹੜਾ ਐਡਰੈਸ ਚਿੱਠੀ ਦੇ ਉੱਤੇ ਲਿਖਿਆ ਸੀ ਨਾ, ਉਸ ਐਡਰੈਸ ਦੇ ਉੱਤੇ ਟੁਰ ਕੇ ਜਾ ਕੇ ਦਰਵਾਜ਼ਾ ਖੜਕਾਇਆ। ਉਹ ਬੰਦਾ ਨਿਕਲਿਆ ਬਾਹਰ, ਪਹਿਲਾਂ ਤਾਂ ਡਰ ਗਿਆ, ਪੁਲਿਸ ਵਾਲਿਆਂ ਨੂੰ ਵੇਖ ਕੇ ਤੇ ਡਰ ਗਿਆ। ਅਤੇ ਉਹਨਾਂ ਆਖਿਆ ਅਸੀਂ ਖੈਰ ਡਰਨਾ, ਅਸੀਂ ਨਾ ਤੇਰੇ ਵਾਸਤੇ, ਤੇਰੀ ਹੈਲਪ ਵਾਸਤੇ ਵੀ ਆਏ ਹਾਂ। ਉਹਨਾਂ ਆਖਿਆ ਆਓ, ਕਿਵੇਂ ਆਏ? ਉਹਨਾਂ ਆਖਿਆ ਵੀ ਇਹ ਤੂੰ ਕੋਈ ਚਿੱਠੀ ਲਿਖੀ ਸੀ? ਉਹਨੇ ਆਖਿਆ ਜੀ ਬਿਲਕੁਲ ਲਿਖੀ ਸੀ। ਉਹਨਾਂ ਆਖਿਆ ਵੀ ਇਹ ਨਾ ਤੇਰੇ ਉਹ ਅਮਾਨਤ ਹੈ, ਜੋ ਕੁਝ ਵੀ ਹੈ ਨਾ ਕਬੂਲ ਕਰ। ਉਹਨੇ ਬੜਾ ਨਾ ਰਾਜ਼ੀ ਖੁਸ਼ੀ ਦੇ ਨਾਲ ਉਹ ਚਿੱਠੀ ਫੜ ਲਈ। ਉਹ ਜਿਹੜੇ ਪੁਲਿਸ ਮੁਲਾਜ਼ਮ ਸਨ ਬੜੇ ਖੁਸ਼ ਹੋਏ ਗਏ, ਬੜਾ ਨੇਕੀ ਦਾ ਕੰਮ ਕੀਤਾ, ਬੜਾ ਅੱਛਾ ਕੰਮ ਕੀਤਾ ਅਤੇ ਖੁਸ਼ ਹੋਏ ਦਾ, ਅੱਲਾ ਪਾਕ ਦੀ ਜ਼ਾਤ ਵੀ ਖੁਸ਼ ਹੋਏ ਦੀ। ਉਹ ਜਦੋਂ ਟੁਰ ਗਏ ਨਾ, ਉਹਨੇ ਜਦੋਂ ਪੋਟਾ ਮਾਰਿਆ ਨਾ ਥੁੱਕ ਲਾ ਕੇ, ਸੋਹਣਾ ਬੜਾ ਪੈਸੇ ਗਿਣੇ। ਉਹਨੇ 50,000 ਲਿਖਿਆ ਸੀ, ਇਹ 25,000 ਰੁਪਈਆ ਸੀ। ਅਤੇ ਝੋਲੀ ਚੁੱਕ ਕੇ ਦੁਆ ਕਰਦਾ ਹੁੰਦਾ, ਰੱਬਾ ਸੋਹਣਿਆ 4 ਦਿਹਾੜੇ ਭਾਵੇਂ ਲੇਟ ਦੇ ਛੜੀ ਪਰ ਆਪ ਦੇਣੀ। ਆ ਜਿਹੜੇ ਪੁਲਿਸ ਵਾਲੇ ਨੇ ਨਾ, ਅੱਧੇ ਆਪ ਰੱਖ ਲੈਂਦੇ ਨੇ ਅਤੇ ਅੱਧੇ ਪਹੁੰਚਾਉਂਦੇ ਨਹੀਂ। ਮੈਂ ਤੈਨੂੰ 50,000 ਦੀ ਚਿੱਠੀ ਲਿਖੀ ਸੀ, ਤੂੰ ਘੱਲਿਆ 50,000 ਹੀ ਹੋਣਾ, 25,000 ਇਹਨਾਂ ਕਿਤੇ ਆਪ ਰੱਖ ਲਿਆ ਅਤੇ 25,000 ਮੈਨੂੰ ਦਿੱਤਾ ਨੇ। 4 ਦਿਹਾੜੇ ਭਾਵੇਂ ਖਲੋ ਕੇ ਮੈਨੂੰ ਘਰ ਛੜੀ ਅਤੇ ਮੈਨੂੰ ਹੀ ਡਾਇਰੈਕਟ ਮੈਨੂੰ ਹੀ ਘੱਲੀ। ਪੁਲਿਸ ਵਾਲੇ ਜਿਹੜੇ ਨੇ ਨਾ ਬਾਜ਼ ਨਹੀਂ ਆਉਂਦੇ ਆਪਣਾ ਕੰਮ ਵਿਖਾਉਣ। ਅੱਲਾ ਪਾਕ ਦੀ ਜ਼ਾਤ ਸਾਡੇ ਮੁਹਸਨ ਜਿਹੜੇ ਸਾਡੇ ਪਹਿਰੇਦਾਰ ਡਿਊਟੀਆਂ ਦੇ ਰਹੇ ਨੇ, ਜਿੱਥੇ ਜਿੱਥੇ ਵੀ ਆ ਸਰਦੀ ਦੀਆਂ ਯਖਬਸਤਾ ਠੰਡੀਆਂ ਰਾਤਾਂ ਦੇ ਵਿੱਚ ਪਹਿਰਿਆਂ 'ਤੇ ਖਲੋਤੇ ਨੇ, ਨਾਕਿਆਂ 'ਤੇ ਖਲੋਤੇ ਨੇ ਸਾਡੀ ਹਿਫਾਜ਼ਤ ਵਾਸਤੇ। ਅੱਲਾ ਪਾਕ ਦੀ ਜ਼ਾਤ ਸਾਡੇ ਮੁਹਾਫਿਜ਼ੀਨ ਦੀ ਹਿਫਾਜ਼ਤ ਫਰਮਾਵੇ। ਦਰਅਸਲ ਬਾਤ ਇਹ ਵੇ ਕਿ ਬੜਾ ਅਰਸਾ ਲੱਗਦਾ ਏ, ਬੜਾ ਟਾਈਮ ਲੱਗਦਾ ਏ ਕਿ ਭੈੜੀ ਸ਼ੈ ਨੂੰ, ਟੇੜੀ ਚੀਜ਼ ਨੂੰ ਸਿੱਧਿਆਂ ਕਰਦੇ। ਇਸ ਤੋਂ ਪਿੱਛੇ ਅਸੀਂ ਖੁਦ ਵੇਖਦੇ ਰਹੇ ਹਾਂ, ਪੁਲਿਸ ਦੇ ਰਵੱਈਏ, ਕੰਮ, ਬਿਹੇਵੀਅਰ ਅਸੀਂ ਵਹਿੰਦੇ ਰਹੇ ਹਾਂ। ਉਸ ਲਿਹਾਜ਼ ਨਾਲ ਹੁਣ ਇਸ ਵਕਤ ਦੇ ਵਿੱਚ ਅਲਹਮਦੁਲਿਲਾ ਪੁਲਿਸ ਫੌਜ ਤੇ ਅੱਗੇ ਹੀ, ਕਿਆ ਬਾਤ ਹੈ ਨਾ, ਪੁਲਿਸ ਵਾਲੇ ਵੀ ਅੱਗੇ ਨਾਲੋਂ ਬੜੀ ਬਿਹਤਰੀ ਲੈ ਕੇ ਆਏ ਨੇ, ਬੜੀ ਚੇਂਜਿੰਗ ਲੈ ਕੇ ਆਏ ਨੇ। ਪੜ੍ਹੇ ਲਿਖੇ ਬੱਚੇ, ਪੜ੍ਹੀ ਲਿਖੀ ਨਵੀਂ ਜਨਰੇਸ਼ਨ ਪੁਲਿਸ ਦੇ ਵਿੱਚ ਆਈ ਹੈ ਅਤੇ ਅੱਛੇ ਤਰੀਕੇ ਨਾਲ ਡਿਊਟੀਆਂ ਕਰ ਰਹੇ ਨੇ। ਮੈਂ ਕਿਸੇ ਅਦਾਰੇ ਦੇ ਉੱਤੇ ਅਟੈਕ ਨਹੀਂ ਕਰ ਰਿਹਾ, ਮੈਂ ਤਾਂ ਬੜੀ ਰਿਸਪੈਕਟ ਕਰਨਾ, ਬੜੀ ਹਯਾ ਕਰਨਾ। ਉਹ ਫਿਰ ਗੱਲ ਆ ਗਈ ਨਾ, ਗੱਲਾਂ 'ਚ ਗੱਲ ਅਤੇ ਪਿੰਡਾਂ 'ਚੋਂ ਰਾਹ ਨਿਕਲਦੇ ਨੇ। ਇੰਝ ਇੱਕ ਨਾਲ ਲੱਗਦੀ ਗੱਲ ਸੁਣਾਉਂਦਾ ਜਾਂਦਾ। ਕੋਈ 2 ਵਡੇਰੇ ਜੀ ਸਨ ਅਤੇ ਸੌਣ ਹੀ ਲੱਗੇ ਸਨ। ਅਤੇ ਉਹ ਪਤਾ ਜੀ ਅਕਸਰ ਇਸੇ ਤਰ੍ਹਾਂ ਹੁੰਦਾ ਹੈ ਕਿ ਜਦੋਂ ਸੌਣ ਲੱਗੀ ਹੈ ਨਾ, ਬਿਸਤਰਾ ਨਿੱਘਾ ਕਰ ਲਿਆ ਹੋਵੇ ਅਤੇ ਬੱਤੀ ਛੱਤੀ ਬੰਦ ਕਰ ਲਈ ਹੋਵੇ, ਤਾਂ ਫਿਰ ਯਾਦ ਆਉਂਦੀ ਕਿ ਵੱਡੇ ਗੇਟ ਨੂੰ ਤਾਂ ਕੁੰਡੀ ਮਾਰੀ ਨਹੀਂ।
ਉਹ ਮਾਈ ਆਖਣ ਲੱਗੀ ਕਿ ਬਾਹਰ ਵਾਲੇ ਗੇਟ ਨੂੰ ਅੰਦਰ ਬਾਹਰ ਨੂੰ ਕਰਕੇ ਤਾਲਾ ਲਾ ਆਏ ਹੋ। ਉਹ ਆਖਣ ਲੱਗਾ ਨਹੀਂ ਤਾਲਾ ਤਾਂ ਨਹੀਂ ਲਾਇਆ। ਤੁਸੀਂ ਆਖਿਆ ਜਾਓ ਫਿਰ ਲਾ ਕੇ ਆਓ। ਉਹ ਬੰਦਾ ਵਡੇਰਾ ਸੀ, ਉੱਠਿਆ ਜਦੋਂ ਗਿਆ ਨਾ ਬਾਹਰ ਵਾਲੇ ਗੇਟ ਦੇ ਕੋਲ, ਤੇ ਬਾਰ-ਬਾਰ ਗੇਟ ਦੇ ਬਾਰ-ਬਾਰ ਕੋਈ 3-4 ਬੰਦੇ ਉਹ ਗੇਟ ਦੇ ਨਾਲ ਕੋਈ ਪੰਗੇ ਲੈਣ ਪਏ, ਖੋਲ੍ਹਣ ਦੀ ਕੋਸ਼ਿਸ਼ ਕਰਨ ਪਏ, ਕੋਈ ਹਰਬੇ ਇਸਤੇਮਾਲ ਕਰਨ ਪਏ। ਉਹ ਅੰਦਰ ਆਇਆ, ਉਹਨੇ ਕੈਮਰਿਆਂ ਦੇ ਵਿੱਚੋਂ ਵੇਖਿਆ ਕਿ 5 ਬੰਦੇ ਨੇ ਜਿਹੜੇ ਬਾਹਰ, ਮੇਰਾ ਮਤਲਬ ਗੇਟ ਦੇ ਨਾਲ ਨਾ ਕੋਈ 2 ਹੱਥ ਪੇ ਕਰਦੇ ਨੇ ਅਤੇ ਅੰਦਰ ਵੜਨ ਦੀ ਕੋਸ਼ਿਸ਼ ਪੇ ਕਰਦੇ ਨੇ ਵਗੈਰਾ ਵਗੈਰਾ। ਉਹਨੇ ਆ ਕੇ ਨਾ ਫੌਰਨ PTCL ਨੰਬਰ ਤੋਂ ਨਾ ਉਹ ਕਾਲ ਕੀਤੀ 15 ਦੇ ਉੱਤੇ। ਸਲਾਮ ਅਲੈਕਮ, ਵਾਲੇਕਮ। ਉਹਨੇ ਆਖਿਆ ਵੀ ਇੰਝ 5 ਬੰਦੇ ਮੇਰੇ ਘਰ ਵੜਨ ਦੀ ਕੋਸ਼ਿਸ਼ ਪੇ ਕਰਦੇ ਨੇ ਅਤੇ ਇਹ ਮੇਰਾ ਐਡਰੈਸ ਹੈ ਵਗੈਰਾ ਵਗੈਰਾ। ਉਹਨੇ ਸਾਰੀ ਆਪਣੀ ਲੋਕੇਸ਼ਨ ਦੱਸੀ। ਅੱਗੋਂ ਜਵਾਬ ਇਹ ਆਇਆ ਕਿ ਨਫਰੀ ਇਸ ਵਕਤ ਯਾਨੀ ਕੋਈ ਕਿਤੇ ਰਿਟ ਕਰਨ ਗਏ ਨੇ, ਕੋਈ ਕਿਤੇ ਗਏ ਨੇ, ਕੋਈ ਕਿਤੇ ਗਏ ਨੇ, ਮਸਰੂਫ ਨੇ, ਕੁਝ ਵਕਤ ਲੱਗੇਗਾ ਉਹਨਾਂ ਦੇ ਆਉਣ ਦੇ ਵਿੱਚ ਅਤੇ ਫਿਰ ਤੁਹਾਡੀ ਮਦਦ ਨੂੰ ਪਹੁੰਚਿਆ ਜਾਏਗਾ। ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਆਖਿਆ ਠੀਕ ਹੈ, ਬੰਦਾ ਸਿਆਣਾ ਸੀ। ਉਹਨੇ ਆਖਿਆ ਚਲੋ ਠੀਕ ਹੈ। ਉਹਨੇ ਆਖਿਆ ਇਹਨਾਂ ਆਉਣਾ ਨਹੀਂ, ਪੁਲਿਸ ਵਾਲੇ ਮਦਦ ਨੂੰ ਆਉਣਾ ਨਹੀਂ, ਇਹਨਾਂ ਨੂੰ ਕਿੰਝ ਬੁਲਾਇਆ ਜਾਵੇ। ਉਹਨੇ ਨਾ ਦੂਸਰੇ ਨੰਬਰ ਤੋਂ ਕਾਲ ਕੀਤੀ 15 ਦੇ ਉੱਤੇ, ਅਤੇ ਉਹਨੇ ਆਖਿਆ ਉਹ 5 ਬੰਦੇ ਮੇਰੇ ਘਰ ਡਕੈਤੀ ਕਰਨ ਵਾਸਤੇ ਆਏ ਸਨ, ਐਸ ਜਗ੍ਹਾ, ਇਹ ਮੇਰੀ ਲੋਕੇਸ਼ਨ ਹੈ, ਅਤੇ ਮੈਂ ਉਹ 5 ਬੰਦੇ ਜਾਨੂ ਖ਼ਤਮ ਕਰ ਦਿੱਤੇ। ਉਹ ਜਦੋਂ ਉਹਨੇ ਆਖਿਆ ਨਾ ਕਿ ਮੈਂ ਉਹ 5 ਬੰਦੇ ਮਾਰ ਦਿੱਤੇ ਨੇ, ਖ਼ਤਮ ਕਰ ਦਿੱਤੇ ਨੇ, ਉੱਥੇ ਤਰਥੱਲੇ ਮੱਚ ਗਈ। 15 ਤਾਂ ਕਾਲ ਚੱਲੀ ਸੀ। ਉਸੇ ਵਕਤ ਜਨਾਬ ਵਾਲੀ 2-3-4 ਡਾਲੇ ਮਾਰ, ਵੱਡਾ DSP ਅੱਗੇ ਪਿੱਛੇ ਸਾਰੇ, ਉਹ ਨਫਰੀ ਵੀ ਨਾਲ, ਡਾਕਟਰ ਵੀ, ਐਂਬੂਲੈਂਸ ਵੀ, ਬੰਦੇ ਮਰੇ। ਉਹ ਸਾਰੇ ਨਾ ਬੜੀ ਜਲਦੀ ਆ ਪਹੁੰਚੇ। ਜਦੋਂ ਆ ਕੇ ਪਹੁੰਚੇ ਨਾ ਅਤੇ ਇਹਨਾਂ ਆਉਂਦਿਆਂ ਸਾਰ ਉਹਨਾਂ ਮਤਲਬ ਜ਼ਿਆਦਾ ਦੇਰ ਨਾ ਲੱਗੀ, ਬੜੀ ਫਟਾਫਟ ਆ ਗਿਆ। ਆਉਂਦਿਆਂ ਸਾਰ ਉਹਨਾਂ ਉਹ 5 ਬੰਦੇ ਜਿਹੜੇ ਅਜੇ ਲੱਗੇ ਸਨ ਘੇਰਾ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਏ। ਇਸ ਬੰਦੇ ਨੂੰ ਉਹਨਾਂ ਪੁੱਛਿਆ, ਉਹਨਾਂ ਆਖਿਆ ਤੂੰ ਉਹਨਾਂ ਮੈਂ 5 ਬੰਦੇ ਮਾਰ ਛੜੇ ਨੇ ਅਤੇ ਇਹ ਤਾਂ ਬੰਦੇ ਜ਼ਿੰਦਾ ਨੇ ਜਿਹੜੇ ਹਾਂ ਗ੍ਰਿਫਤਾਰ ਕੀਤੇ ਨੇ। ਉਸ ਆਖਿਆ ਜਦੋਂ ਮੈਂ ਕਾਲ ਕੀਤੀ ਸੀ ਅਤੇ ਉਦੋਂ ਤੁਸੀਂ ਆਂਦੇ ਹੋ ਸਾਰੇ ਨਫਰੀ ਮਸਰੂਫ ਹੈ, ਜ਼ਰਾ ਟਾਈਮ ਲੱਗੇਗਾ ਆਉਣ ਦੇ ਵਿੱਚ। ਜਦੋਂ ਮਾਰਨ ਦੀ ਗੱਲ ਕੀਤੀ ਤਾਂ ਫੌਰਨ ਤੁਸੀਂ ਉੱਪਰ ਆਏ ਮੈਨੂੰ ਗ੍ਰਿਫਤਾਰ ਕਰਨ ਵਾਸਤੇ। ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਗੱਲ ਬੜੇ ਪੁਆਇੰਟ ਦੀ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਾਸਤੇ ਤੁਹਾਡੇ ਕੋਲ ਨਫਰੀ ਅਜੇ ਵਿਹਲੀ ਨਹੀਂ, ਅਤੇ ਜਦੋਂ ਮੈਂ ਗੱਲ ਕੀਤੀ ਹੈ ਕਿ ਮੈਂ ਐਡਾ ਵੱਡਾ ਕੰਮ ਖਰਚ ਰਿਹਾ ਤਾਂ ਫੌਰਨ ਤੁਹਾਡੀ ਨਫਰੀ ਬਲਕਿ ਅਜ਼ਾਫੀ ਨਫਰੀ ਤੁਹਾਂ ਤਲਬ ਕਰ ਲਈ। ਸੋ ਇਸ ਵਾਸਤੇ ਆਪਣਾ ਤੁਸੀਂ ਥੋੜ੍ਹਾ ਜਿਹਾ ਕਰੈਕਟਰ ਠੀਕ ਕਰੋ, ਆਪਣੇ ਆਪ ਨੂੰ ਤੁਸੀਂ ਦਰੁਸਤ ਕਰੋ। ਬੜਾ ਵਕਤ ਲੱਗਾ, ਬੜਾ ਟਾਈਮ ਲੱਗਾ ਅਦਾਰਿਆਂ ਨੂੰ ਠੀਕ ਕਰਦੇ, ਲੇਕਿਨ ਅਜੇ ਵੀ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੈ। ਮੈਂ ਅਲਹਮਦੁਲਿਲਾ ਬੜਾ ਫਖਰ, ਬੜਾ ਮਾਣ ਹੈ ਮੈਨੂੰ ਆਪਣਿਆਂ ਪਾਕਿਸਤਾਨ ਦੇ ਅਦਾਰਿਆਂ ਦੇ ਉੱਤੇ, ਜਿਨ੍ਹਾਂ ਦੀ ਵਜ੍ਹਾ ਤੋਂ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਮੇਰਾ ਮੁਲਕ ਕਾਇਮ ਹੋ ਦਾਇਮ ਹੈ। ਪਾਕਿਸਤਾਨ ਜ਼ਿੰਦਾਬਾਦ, ਪਾਇੰਦਾਬਾਦ। ਲੇਕਿਨ ਬਾਤ ਇਹ ਵੇਖਣਾ ਇਹ ਵੇ ਕਿ ਜਿਹੜੇ ਫੌਜ ਦੇ ਵਿੱਚ ਮੁਲਾਜ਼ਮ ਨੇ, ਸਿਪਾਹੀ ਤੋਂ ਲੈ ਕੇ ਕਰਨਲ ਜਰਨਲ ਤੱਕ, ਜਾਂ ਪੁਲਿਸ ਦੇ ਵਿੱਚ ਇੱਕ ਕਾਂਸਟੇਬਲ ਤੋਂ ਲੈ ਕੇ ਅਤੇ ਮਤਲਬ DSP DPO ਤੋਂ ਮੇਰਾ ਮਤਲਬ ਉਤਾਂ ਤੱਕ, ਮੇਰਾ ਮਤਲਬ DG ਵਗੈਰਾ ਵਗੈਰਾ, DIG ਤੱਕ, ਉਹ ਸਾਰੇ ਦੇ ਸਾਰੇ ਕਿੱਥੋਂ ਨੇ? ਸਾਡੇ ਕੋਈ ਭਤੀਜੇ ਨੇ, ਕੋਈ ਭਨੇਵੇਂ ਨੇ, ਕੋਈ ਚਾਚੇ ਨੇ, ਕੋਈ ਮਾਮੇ ਨੇ, ਕੋਈ ਫੁੱਫਾ, ਕੋਈ ਭਾਈ, ਕੋਈ ਕਿਸੇ ਦਾ ਵਾਲਦ ਹੈ, ਕਿਸੇ ਦੇ ਬੇਟੇ ਨੇ, ਹੈ ਤਾਂ ਸਾਡੇ ਵਿੱਚੋਂ ਹੀ ਨੇ ਨਾ। ਕੰਪਰੋਮਾਈਜ਼ ਕਰਨਾ, ਉਹਨਾਂ ਨੂੰ ਸਮਝਣਾ ਅਤੇ ਉਹਨਾਂ ਦੇ ਨਾਲ ਚੱਲਣਾ।